ਬੇਲੀਓ ਆਪਣੇ ਘਰ ਲਈ ਬੰਦਾ ਚੰਗੀ ਖਬਰ ਸੁਣੇ ਤੇ ਇਸ ਤੋਂ ਵੱਡੀ ਹੋਰ ਖੁਸ਼ੀ ਦੀ ਖਬਰ ਕਿਹੜੀ ਹੋ ਸਕਦੀ ਹੈ। ਔਰ ਖਬਰ ਵੀ ਪੰਜਾਬੀਆਂ ਵਾਸਤੇ ਪੰਜਾਬੀ ਬੋਲੀ ਨੂੰ ਲੈ ਕੇ ਹੋਵੇ, ਆਪਣੇ ਆਪ ਨੂੰ ਇੱਜ਼ਤ ਮਿਲਣ ਦੀ ਹੋਵੇ ਤੇ ਇਸ ਤੋਂ ਸੋਹਣੀ ਖਬਰ ਹੋਰ ਫਿਰ ਕੋਈ ਨਹੀਂ ਹੋ ਸਕਦੀ। ਅਜਿਹੀ ਇਹ ਖਬਰ ਸਾਨੂੰ ਮਿਲੀ 16 ਮਾਰਚ ਨੂੰ। ਚੀਨ ਵੱਲੋਂ ਇਹ ਖਬਰ ਆਉਂਦੀ ਹੈ ਕਿ ਚੀਨ ਦੀ ਬੀਜਿੰਗ ਯੂਨੀਵਰਸਿਟੀਜ਼ ਨੇ ਜਿਹੜੀ ਫਾਰਨ ਲੈਂਗੁਏਜਸ ਦੇ ਅੰਦਰ ਪੰਜਾਬੀ ਜ਼ਬਾਨ ਨੂੰ ਉੱਥੋਂ ਦੇ ਕੋਰਸਿਸ ਦੇ ਅੰਦਰ ਸ਼ਾਮਿਲ ਕਰ ਲਿਆ। ਇਹ ਸਿਰਫ ਪੰਜਾਬੀ ਜ਼ਬਾਨ ਨੂੰ ਉੱਥੋਂ ਦੀ ਫਾਰਨ ਲੈਂਗੁਏਜਸ ਦੇ ਅੰਦਰ ਸ਼ਾਮਿਲ ਕਰਨ ਦੀ ਗੱਲ ਨਹੀਂ ਹੈ। ਇਹਦੇ ਨਾਲ ਅਗਰ ਅਸੀਂ ਜੁੜੀਆਂ ਹੋਈਆਂ ਹਕੀਕਤਾਂ ਦੇਖੀਏ ਤੇ ਇਹ ਕਰੋੜਾਂ ਪੰਜਾਬੀਆਂ ਨੂੰ ਵੀ ਮਾਣ ਔਰ ਇੱਜ਼ਤ ਮਿਲਣ ਦੀ ਗੱਲ ਹੈ। ਇਹਦੇ ਨਾਲ ਅਸੀਂ ਦੇਖੀਏ ਤੇ ਦੁਨੀਆ ਦੇ ਵਿੱਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪੰਜਾਬੀ ਕੌਮ ਵੀ ਕੋਈ ਹੈ, ਪੰਜਾਬੀ ਬੋਲੀ ਵੀ ਕੋਈ ਹੈ। ਹੁਣ ਅਗਰ ਇਸ ਨੂੰ ਅਸੀਂ ਦੇਖੀਏ ਤੇ ਜਿੱਥੇ ਇਹ ਪੰਜਾਬੀਆਂ ਵਾਸਤੇ ਇੱਕ ਵੱਡੀ ਖੁਸ਼ੀ ਦੀ ਗੱਲ ਹੈ, ਉੱਥੇ ਅੱਗੇ ਕਈ ਰਸਤੇ ਸਾਨੂੰ ਹੋਰ ਖੁੱਲ੍ਹਦੇ ਜਿਹੜੇ ਹਨ ਉਹ ਵੀ ਨਜ਼ਰ ਆ ਰਹੇ ਹਨ ਕਿ ਚੀਨ ਔਰ ਪੰਜਾਬ ਔਰ ਇਹ ਪੂਰਾ ਖਿੱਤਾ ਕੀ ਲੋੜ ਪੈ ਗਈ ਐਸੀ ਪੰਜਾਬੀ ਦੀ ਕਿ ਉਹਦੇ ਅੰਦਰ ਉਹਨਾਂ ਨੂੰ ਐਡ ਕਰਨੀ ਪਈ। ਇਹ ਜ਼ਬਾਨ ਤਦੇ ਐਡ ਹੋਈ ਕਿ ਕੱਲ੍ਹ ਨੂੰ ਕੋਈ ਇਹਦੀ ਇਕਨੋਮਿਕ ਪੋਜੀਸ਼ਨ ਜਿਹੜੀ ਹੈ ਉਹ ਸਾਨੂੰ ਬਣਦੀ ਹੋਈ ਨਜ਼ਰ ਆ ਰਹੀ ਹੈ। ਫਿਰ ਅਸੀਂ ਦੇਖੀਏ ਤੇ ਚੜ੍ਹਦੇ ਔਰ ਲਹਿੰਦੇ ਪੰਜਾਬ ਦੇ ਅੰਦਰ ਜਿਹੜਾ ਵਾਹਗਾ ਬਾਰਡਰ ਹੈ, ਜਿਹੜੇ ਇੱਕ ਨਫ਼ਤਾਂ ਦੀ ਵਾੜ ਖੜੀ ਕੀਤੀ ਗਈ ਪੰਜਾਬੀਆਂ ਦੇ ਵਿਚਕਾਰ ਔਰ ਦੋਨੋਂ ਮੁਲਕਾਂ ਦੇ ਪੰਜਾਬੀਆਂ ਨੂੰ ਇੰਜ ਵੰਡ ਕੇ ਰੱਖਿਆ ਗਿਆ ਕਿ ਕਦੀ ਮਿਲ ਨਾ ਪਾਉਣ। ਹੁਣ ਅੱਗੇ ਚੀਨ ਤੱਕ ਦੀਆਂ ਅੱਗੇ ਜਿਹੜੀਆਂ ਦਰਮਿਆਨ ਦੀਆਂ ਰਿਆਸਤਾਂ ਹਨ ਔਰ ਇੱਥੇ ਤੱਕ ਜਾਣਾ ਔਰ ਇਸ ਬੋਲੀ ਨੂੰ ਉਸ ਦੇ ਅੰਦਰ ਸ਼ਾਮਿਲ ਕਰਨਾ। ਬੋਲੀ ਨੂੰ ਕਿਉਂ ਸ਼ਾਮਿਲ ਕੀਤਾ ਗਿਆ ਕਿ ਕੱਲ੍ਹ ਨੂੰ ਕਾਰ ਵਪਾਰ ਹੋਏਗਾ ਔਰ ਪੰਜਾਬੀ ਇੱਥੇ ਆਉਣਗੇ ਔਰ ਜਿਨ੍ਹਾਂ ਲੋਕਾਂ ਨੂੰ ਬੋਲੀ ਆਉਂਦੀ ਹੋਏਗੀ ਉਹ ਉਹਨਾਂ ਰਾਹੀਂ ਅਸੀਂ ਇਹ ਕਾਰ ਵਪਾਰ ਕਰ ਪਾਵਾਂਗੇ। ਸੋ ਇਕਨੋਮਿਕ ਪੋਜੀਸ਼ਨ ਨੂੰ ਮੰਨਣਾ ਪੈਂਦਾ ਹੈ। ਇਕਨੋਮਿਕਸ ਦੇ ਨਾਲ ਜੁੜੀ ਹੋਈ ਹੁੰਦੀ ਹੈ ਬੋਲੀ ਦੀ ਵੈਲਿਊ। ਸੋ ਪੰਜਾਬੀ ਦੀ ਵੈਲਿਊ ਉਹ ਦਿਨ ਬ ਦਿਨ ਉਹ ਸਾਨੂੰ ਵੱਧਦੀ ਹੋਈ ਨਜ਼ਰ ਆਉਂਦੀ ਹੈ। ਔਰ ਮੈਂ ਕੁਝ ਇਸ ਲਈ ਵੀ ਬਹੁਤ ਖੁਸ਼ ਹਾਂ ਕਿ ਇਹਦੇ ਅੰਦਰ ਮੈਨੂੰ ਪੰਜਾਬੀ ਬੋਲੀ ਨੂੰ ਲੈ ਕੇ ਇਸ ਖਿੱਤੇ ਦਾ ਪੂਰਾ ਫਿਊਚਰ ਜਿਹੜਾ ਹੈ ਉਹ ਵੀ ਬਦਲਦਾ ਹੋਇਆ ਨਜ਼ਰ ਆਉਂਦਾ ਹੈ। ਕਿਉਂਕਿ ਖਾਲੀ ਬੋਲੀ ਨਹੀਂ ਹੁੰਦੀ। ਜਦੋਂ ਇੱਥੇ ਬਾਕੀ ਕੌਮਾਂ ਇੱਥੇ ਆਉਂਦੀਆਂ ਹਨ, ਹਮਲੇ ਕਰਦੀਆਂ ਹਨ, ਆਪਣੀ ਤਾਕਤ ਨੂੰ ਮਨਵਾਉਂਦੀਆਂ ਤੇ ਨਾਲ ਆਪਣੀ ਬੋਲੀ ਲੈ ਕੇ ਆਉਂਦੀਆਂ। ਇਸੇ ਤਰੀਕੇ ਜਦੋਂ ਪੰਜਾਬੀ ਇੱਥੋਂ ਅੱਗੇ ਜਾਏਗੀ ਤੇ ਆਪਣੀ ਵੈਲਿਊ ਐਡੀਸ਼ਨ ਜਿਹੜੀ ਹੈ ਉਹਦੇ ਅੰਦਰ ਉਹ ਐਡ ਹੋਏਗੀ ਉਸ ਦੀ। ਇਹ ਕਰੋੜਾਂ ਲੋਕ ਜਿਹੜੇ ਹਨ ਇਹਨਾਂ ਦੀ ਜਿਹੜੀ ਇਕਨੋਮਿਕ ਪਾਵਰ ਹੈ ਇਹਨੂੰ ਕਿਤੇ ਨਾ ਕਿਤੇ ਮੰਨਿਆ ਜਾਏਗਾ। ਉੱਥੋਂ ਦੀ ਮੰਡੀ, ਉੱਥੋਂ ਦੇ ਕਾਰ ਵਪਾਰ ਦੇ ਵਿੱਚ ਪੰਜਾਬੀ ਆਏਗੀ ਔਰ ਪੰਜਾਬੀ ਬਿਜ਼ਨਸਮੈਨ ਉੱਥੇ ਜਾਏਗਾ। ਹੋਰ ਅਸੀਂ ਦੇਖਦੇ ਹਾਂ ਕਿ ਜਿਹੜੀ ਇੱਥੇ ਨਫ਼ਰਤ ਦੀ ਸਿਆਸਤ ਇੰਡੀਆ ਔਰ ਅੱਗੇ ਤੱਕ ਜਿਹੜੀ ਚੱਲੀ ਹੋਈ ਹੈ ਇਹ ਬਹੁਤ ਹੱਦ ਤੱਕ ਸਾਨੂੰ ਘਟਦੀ ਹੋਈ ਨਜ਼ਰ ਆਉਂਦੀ ਹੈ। ਕਿਉਂਕਿ ਇੰਡੀਆ ਦੇ ਦੂਜੀ ਪਾਰ ਦਾ ਬੈਠਾ ਹੋਇਆ ਸ਼ਖਸ ਉਹ ਕੱਲ੍ਹ ਨੂੰ ਚੀਨ ਨੂੰ ਜਾਂਦਾ ਹੈ ਤੇ ਗੇਟਵੇ ਹੋਏਗਾ ਪੰਜਾਬ ਦਾ, ਪੰਜਾਬ ਰਾਹੀਂ ਜਾਏਗਾ ਔਰ ਇਹੀ ਪੰਜਾਬ ਵਾਸਤੇ ਇੱਕ ਵੱਡੀ ਉਚੇਚੀ ਖਬਰ ਹੈ। ਇਹਦੇ ਨਾਲ ਸਾਨੂੰ ਹੁਣ ਇਹ ਦੇਖਣਾ ਹੈ ਕਿ ਪੰਜਾਬੀਆਂ ਦੀ ਵੱਡੀ ਆਬਾਦੀ ਜਿਹੜੀ ਪਾਕਿਸਤਾਨੀ ਪੰਜਾਬ ਦੇ ਅੰਦਰ ਰਹਿੰਦੀ ਹੈ, ਤਕਰੀਬਨ 13 ਕਰੋੜ ਦੇ ਕਰੀਬ ਲੋਕ ਪਾਕਿਸਤਾਨ ਦੇ ਅੰਦਰ ਬੈਠੇ ਹਨ। ਇਹਨਾਂ ਦੀ ਇਹ ਬੋਲੀ ਪੰਜਾਬੀ ਜਿਹੜੀ ਚੀਨ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਜਾ ਰਹੀ ਹੈ ਲੇਕਿਨ ਇੱਥੋਂ ਦੇ ਸਕੂਲਾਂ ਦੇ ਅੰਦਰ ਨਹੀਂ ਪੜ੍ਹਾਈ ਜਾ ਰਹੀ। ਮਾਈਂਡ ਸੈਟ ਇੱਕੋ ਹੀ ਹੈ ਕਿ ਪੰਜਾਬੀ ਬੋਲੀ ਦੀ ਕੀ ਲੋੜ ਹੈ। ਇੱਥੇ ਜਦੋਂ ਵੀ ਅਸੀਂ ਇੱਥੋਂ ਦੇ ਕਰਤਾ ਧਰਤਾ ਲੋਕਾਂ ਦੇ ਨਾਲ ਮਿਲਦੇ ਹਾਂ ਤਾਂ ਕਹਿੰਦੇ ਪੰਜਾਬੀ ਦੀ ਕੀ ਲੋੜ ਹੈ। ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਪੰਜਾਬੀ ਦੀ ਲੋੜ ਹੁਣ ਪੈਗੀ। ਅਗਰ ਚੀਨ ਦੇ ਅੰਦਰ ਪੰਜਾਬੀ ਦੀ ਲੋੜ ਪੈ ਰਹੀ ਹੈ ਤਾਂ ਪੰਜਾਬੀ ਦੇ ਆਪਣੇ ਘਰ ਦੇ ਅੰਦਰ ਕਿਉਂ ਨਹੀਂ ਇਸ ਦੀ ਲੋੜ ਪੈਗੀ। ਸੋ ਫਿਊਚਰ ਅਗਰ ਪਾਕਿਸਤਾਨੀ ਸਰਕਾਰ ਇਹ ਚਾਹੁੰਦੀ ਹੈ ਕਿ ਦੁਨੀਆ ਦੇ ਨਾਲ ਟ੍ਰੇਡ ਦੇ ਅੰਦਰ ਜਿਹੜੀਆਂ ਚੀਜ਼ਾਂ ਸਾਨੂੰ ਸਪੋਰਟ ਕਰਨਗੀਆਂ ਉਹਦੇ ਵਿੱਚ ਪੰਜਾਬੀ ਬੋਲੀ, ਪੰਜਾਬੀ ਕੌਮ ਉਹ ਇੰਤਹਾਈ ਅਹਿਮ ਹੈ ਤੇ ਪਾਕਿਸਤਾਨੀ ਸਰਕਾਰ ਨੂੰ ਹੁਣ ਇਹ ਸਮਝ ਲੈਣਾ ਚਾਹੀਦਾ ਹੈ। ਇਹ ਜਿਤਨੇ ਵਾਅਦੇ ਹੁੰਦੇ ਨੇ ਸੀਐਮ ਪੰਜਾਬ ਮਰੀਮ ਨਵਾਜ਼ ਉਹਨਾਂ ਨੇ ਕੀਤੇ ਪੰਜਾਬੀ ਬੋਲੀ ਨੂੰ ਲੈ ਕੇ, ਐਜੂਕੇਸ਼ਨ ਮਿਨਿਸਟਰ ਉਹਨਾਂ ਨੇ ਕੀਤੇ, ਇਹਨਾਂ ਨੂੰ ਹੁਣ ਸੱਚ ਸਾਬਿਤ ਹੋ ਜਾਣਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਵਾਅਦਾ ਸਿਰਫ ਵਾਅਦਾ ਹੈ ਔਰ ਸਾਨੂੰ ਪੰਜਾਬੀਆਂ ਨੂੰ ਖੁਸ਼ ਕਰਨ ਲਈ ਹਰ ਦੂਜੇ ਤੀਜੇ ਮਹੀਨੇ ਪੰਜਾਬੀ ਨੂੰ ਲੈ ਕੇ ਕਿਤੇ ਕੋਈ ਇੱਕ ਸਾਈਨ ਬੋਰਡ ਲਾ ਦਿੱਤਾ, ਕਿਤੇ ਕੋਈ ਇੱਕ ਸਪੀਚ ਦੇ ਦਿੱਤੀ ਔਰ ਤੁਸੀਂ ਪੰਜਾਬੀ ਦੇ ਅੰਦਰ ਅਜੇ ਤੱਕ ਆਪਣੀ ਸਪੀਚ ਦੇਣਾ ਵੀ ਪਸੰਦ ਨਹੀਂ ਕਰਦੇ ਹੋ। ਮਤਲਬ ਜਿਹੜਾ ਘਰ ਹੈ ਪੰਜਾਬੀ ਦਾ ਉਸ ਦੇ ਅੰਦਰ ਪੰਜਾਬੀ ਦੇ ਨਾਲ ਜਿਹੜੀ ਇੱਥੋਂ ਦੀ ਸਰਕਾਰ ਹੈ ਉਹ ਜਿੰਨਾ ਬੁਰਾ ਸਲੂਕ ਕਰ ਰਹੀ ਹੈ, ਕੱਲ੍ਹ ਨੂੰ ਪੰਜਾਬੀ ਨੂੰ ਇਹ ਜੋ ਇੱਜ਼ਤ ਔਰ ਮਾਣ ਮਿਲ ਰਿਹਾ ਹੈ ਇਹਦੇ ਵਾਸਤੇ ਤੁਹਾਡੇ ਵਾਸਤੇ ਕੋਈ ਸੋਚਣ ਵਾਸਤੇ ਪਿੱਛੇ ਚੀਜ਼ ਨਜ਼ਰ ਨਹੀਂ ਆ ਰਹੀ। ਅਗਰ ਤੁਹਾਡੇ 'ਚ ਕੋਈ ਦਾਨਿਸ਼ਮੰਦੀ ਹੈ, ਕੋਈ ਸੂਝ ਸਮਝ ਹੈ ਤੇ ਇਸ ਗੱਲ ਨੂੰ ਸੋਚੋ। ਕਰੋੜਾਂ ਲੋਕਾਂ ਦੀ ਬੋਲੀ ਜਿਹੜੀ ਹੈ ਉਸ ਨੂੰ ਉਸਦੇ ਘਰ ਦੇ ਵਿੱਚ ਇੱਥੇ ਉਸ ਨੂੰ ਇੰਪੋਰਟੈਂਸ ਦਿਓ ਔਰ ਜਦੋਂ ਤੁਸੀਂ ਪੰਜਾਬੀ ਨੂੰ ਇੰਪੋਰਟੈਂਸ ਦਿਓਗੇ ਤੇ ਨਾ ਸਿਰਫ ਪੰਜਾਬੀ ਨੇਸ਼ਨ ਬਲਕਿ ਦੁਨੀਆ ਭਰ ਦੇ ਵਿੱਚ ਬੈਠਾ ਪੰਜਾਬੀ ਇਸ ਦੇ ਨਾਲ ਤੁਹਾਡੀ ਜੁੜਤ ਬਣੇਗੀ
ਔਰ ਤੁਸੀਂ ਇਕਨੋਮਿਕਲੀ ਔਰ ਕਲਚਰਲੀ ਔਰ ਲਿੰਗੁਅਲੀ ਬਹੁਤ ਅੱਗੇ ਤੱਕ ਤੁਸੀਂ ਜਾ ਸਕਦੇ ਹੋ। ਸੋਚਣ ਦੀ ਗੱਲ ਹੈ ਕਿ ਲੈਂਗੁਏਜ, ਕਲਚਰ ਇਹ ਬਹੁਤ ਇੰਪੋਰਟੈਂਟ ਆਈਜ਼ ਹੁੰਦੀਆਂ ਹਨ, ਔਰ ਜਿਹੜੇ ਲੋਕ ਇਹਨਾਂ ਨੂੰ ਭੁੱਲ ਜਾਂਦੇ ਹਨ ਉਹ ਬਹੁਤ ਸਾਰੀਆਂ ਹਕੀਕਤਾਂ ਨੂੰ ਜਾਣ ਕੇ ਇਗਨੋਰ ਕਰ ਰਹੇ ਹਨ।